ਜ਼ਿੰਦਗੀ ਲੰਬੀ ਨਹੀਂ ਬੜੀ ਹੋਣੀ ਚਾਹੀਏ। ਰਾਜੇਸ਼ ਖੰਨਾ ਦਾ ਇਹ ਡਾਇਲੌਗ ਚਮਕੀਲੇ ਦੀ ਲਾਈਫ ਦੇ ਉੱਤੇ ਬਹੁਤ ਜ਼ਿਆਦਾ ਢੁਕਵਾਂ ਲੱਗਦਾ ਹੈ। ਬਹੁਤ ਸਾਰੇ ਸਵਾਲ ਨੇ ਚਮਕੀਲੇ ਦੀ ਜ਼ਿੰਦਗੀ ਦੇ ਉੱਤੇ ਕਿ ਚਮਕੀਲਾ ਕਿਉਂ ਮਾਰਿਆ ਗਿਆ ਜਾਂ ਚਮਕੀਲੇ ਨੇ ਦੂਸਰਾ ਵਿਆਹ ਕਿਉਂ ਕੀਤਾ, ਚਮਕੀਲਾ ਇੰਨੇ ਸਾਰੇ ਅਖਾੜੇ ਕਿਵੇਂ ਲਾਉਣ ਲੱਗ ਗਿਆ, ਚਮਕੀਲੇ ਨੇ ਕੀ ਆਪਣੇ ਉਸਤਾਦ ਨੂੰ ਧੋਖਾ ਦਿੱਤਾ। ਬਹੁਤ ਸਾਰੇ ਇਦਾਂ ਦੇ ਸਵਾਲਾਂ ਦੇ ਨਾਲ ਹੀ ਇਹ ਮੂਵੀ ਸਟਾਰਟ ਹੁੰਦੀ ਹੈ ਜਿਸ ਦਾ ਨਾਮ ਹੈ ਚਮਕੀਲਾ। चमकीला मेरा नाम ही गलत बोल दिया। मैंने सदीला बोला था। ओ तो जाना है यार, कल को कौन तेरा नाम याद रखने वाला है। चल जा। ਦਲਜੀਤ ਦੋਸਾਂਝ ਦੀ ਬਾ-ਕਮਾਲ ਅਦਾਕਾਰੀ ਤੇ ਅਮਰਜੋਤ ਦੇ ਕਿਰਦਾਰ ਦੇ ਵਿੱਚ ਪਰਿਨੀਤੀ ਚੋਪੜਾ ਤੇ ਨਾਲ ਇਮਤਿਆਜ਼ ਅਲੀ ਦੀ ਡਾਇਰੈਕਸ਼ਨ ਤੇ AR ਰਹਿਮਾਨ ਦਾ 뮤직, ਇਸ ਤੋਂ ਵਧੀਆ ਤੜਕਾ ਨਹੀਂ ਹੋ ਸਕਦਾ ਇੱਕ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਮੂਵੀ ਬਣਾਉਣ ਦਾ। दोनों ने मिलकर बहुत से हल्के गाने गाए, जोड़ी हिट हो गई। आप जो कह रहे थे ना वो अब हुआ। ਕਾਸਟ ਬਹੁਤ ਜ਼ਿਆਦਾ ਫਰੈਸ਼ ਹੈ। ਕਾਸਟ ਨੂੰ ਜਦੋਂ ਤੁਸੀਂ ਦੇਖਦੇ ਹੋ ਤੁਹਾਨੂੰ ਲੱਗਦਾ ਹੈ ਕਿ ਇਹ ਕੁਝ ਸੱਚੀ ਹੀ ਘਟਨਾ ਦੇ ਉੱਤੇ ਸਾਨੂੰ ਕੁਝ ਦਿਖਾਇਆ ਜਾ ਰਿਹਾ ਹੈ, ਕੁਝ ਡਾਕੂਮੈਂਟਰੀ ਟਾਈਪ ਕੁਝ ਦਿਖਾਇਆ ਜਾ ਰਿਹਾ ਜਦੋਂ ਵੀ ਚੀਜ਼ਾਂ ਨੂੰ ਦਿਖਾਇਆ ਜਾਂਦਾ ਹੈ, ਕਿਉਂਕਿ ਰੀਅਲ ਜੋ ਕਰੈਕਟਰ ਸੀ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਰਿਲੇਟ ਕਰਦੀ ਹੈ ਜੋ ਇਹਨਾਂ ਨੇ ਕਾਸਟ ਕੀਤੀ ਹੈ ਇਸ ਮੂਵੀ ਦੇ ਵਿੱਚ। ਤਾਂ ਕਾਸਟਿੰਗ ਡਾਇਰੈਕਟਰ ਨੂੰ ਮੁਬਾਰਕਬਾਦ ਕਰਨੀ ਬਣਦੀ ਹੈ। ਤੇ ਨਾਲ ਜਿਹੜੀ ਸਭ ਤੋਂ ਖੂਬਸੂਰਤ ਚੀਜ਼ ਹੈ ਇਸ ਮੂਵੀ ਦੀ ਕਿ ਮੇਕਅਪ। ਇੱਕ ਚਮਕੀਲੇ ਨੂੰ 16 ਸਾਲ ਤੋਂ ਲੈ ਕੇ 27 ਸਾਲ ਦੀ ਜਿਹੜੀ ਜਰਨੀ ਹੈ, ਉਸ ਚਮਕੀਲੇ ਦੀ ਜਰਨੀ ਨੂੰ ਮੇਕਅਪ ਦੇ ਥਰੂ ਜੋ ਦਿਖਾਇਆ ਗਿਆ ਉਹ ਬਹੁਤ ਬਾਕਮਾਲ ਹੈ ਤੇ ਬਹੁਤ ਖੂਬਸੂਰਤ ਤਰੀਕੇ ਨਾਲ ਦਿਖਾਇਆ ਗਿਆ। जराबे बनाता हूँ कारखाने में, जबकि दिन रात मेरे दिमाग में संगीत चल रहा होता है और मैं जराबे बना रहा होता हूँ। तू है कौन है? आज कुछ नहीं हो जी, पर कल हो जाएगा। हाँ 2017-18 ਦੇ ਆਸ-ਪਾਸ ਮੈਂ ਇੱਕ ਬੁੱਕ ਪੜ੍ਹੀ ਸੀ ਜਿਸ ਦਾ ਨਾਮ ਸੀ ਸ਼ਹੀਦ। ਬਲਰਾਜ ਸਿੰਘ ਸਿੱਧੂ ਵੱਲੋਂ ਇਹ ਬੁੱਕ ਲਿਖੀ ਗਈ ਜਿਸ ਦੇ ਵਿੱਚ ਚਮਕੀਲਾ ਦੇ ਬਾਰੇ ਬਹੁਤ ਬਰੀਕੀ ਦੇ ਨਾਲ ਝਾਤ ਮਾਰੀ ਗਈ ਸੀ। ਉਸ ਦੀ ਲਾਈਫ ਦੇ ਰਿਲੇਟਡ ਬਹੁਤ ਸਾਰੀਆਂ ਇਦਾਂ ਦੀਆਂ ਘਟਨਾਵਾਂ ਉਸ ਦੇ ਵਿੱਚ ਲਿਖੀਆਂ ਹੋਈਆਂ ਸੀ। ਮੈਨੂੰ ਲੱਗਦਾ ਜੋ ਵੀ ਇਸ ਬੁੱਕ ਨੂੰ ਪੜ੍ਹੇਗਾ ਉਸ ਨੂੰ ਚਮਕੀਲੇ ਦੀ ਜ਼ਿੰਦਗੀ ਦੇ ਬਾਰੇ ਕਾਫੀ ਕੁਝ ਪਤਾ ਲੱਗੇਗਾ। ਹੋਰ ਉਸ ਤੋਂ ਬਾਅਦ ਬਹੁਤ ਸਾਰੀ ਇਦਾਂ ਦੀਆਂ ਮੂਵੀਜ਼ ਆਈਆਂ। ਜੇ ਤੁਸੀਂ ਆਰਟ ਸਿਨੇਮਾ ਪਸੰਦ ਕਰਦੇ ਹੋ ਤਾਂ ਆਰਟ ਸਿਨੇਮਾ ਦੇ ਵਿੱਚ ਤੁਹਾਨੂੰ ਇੱਕ ਮੂਵੀ ਹੈ ਮਹੇਸਮਪੁਰ ਕਬੀਰ ਸਿੰਘ ਚੌਧਰੀ ਵੱਲੋਂ ਡਾਇਰੈਕਟ ਕੀਤੀ ਗਈ। ਉਸ ਦੇ ਵਿੱਚ ਚਮਕੀਲੇ ਦੀ ਜ਼ਿੰਦਗੀ ਤੋਂ ਇਨਸਪਾਇਰ ਕੁਝ ਘਟਨਾਵਾਂ ਨੂੰ ਲੈ ਕੇ ਉਹਨਾਂ ਨੇ ਇੱਕ ਅਲੱਗ ਤਰੀਕੇ ਦੀ ਮੂਵੀ ਤਿਆਰ ਕੀਤੀ ਹੈ। ਤੁਹਾਨੂੰ ਉਸ ਦਾ ਟ੍ਰੇਲਰ ਵੀ YouTube ਦੇ ਉੱਤੇ ਮਿਲ ਜਾਏਗਾ। ਉਸ ਤੋਂ ਬਾਅਦ ਤੁਹਾਨੂੰ ਜੋੜੀ ਮੂਵੀ ਦੇਖਣ ਨੂੰ ਮਿਲੀ ਹੈ। ਜੋੜੀ ਮੂਵੀ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਚਮਕੀਲੇ ਦੀ ਲਾਈਫ ਦੇ ਉੱਤੇ ਦਿਖਾਇਆ ਗਈਆਂ ਚੀਜ਼ਾਂ, ਹੁੰਦੀਆਂ ਘਟਨਾਵਾਂ, ਉਸ ਦਾ ਬਚਪਨ ਜਾਂ ਉਸਨੇ ਇਹ ਗਾਣੇ ਕਿਉਂ ਗਾਏ, ਕੀ ਕਾਰਨ ਸੀ। ਤਾਂ ਉਸ ਤੋਂ ਬਹੁਤ ਸਾਰੀ ਇੱਦਾਂ ਦੀਆਂ ਚੀਜ਼ਾਂ ਤੁਹਾਨੂੰ ਜੋੜੀ ਮੂਵੀ ਦੇ ਵਿੱਚ ਦੇਖਣ ਨੂੰ ਮਿਲਣਗੀਆਂ। ਤੇ ਹੁਣ ਜਿਹੜੀ ਰਿਲੀਜ਼ ਹੋਈ ਹੈ ਮੂਵੀ ਚਮਕੀਲਾ, ਉਹ ਇਮਤਿਆਜ਼ ਅਲੀ ਵੱਲੋਂ ਤਿਆਰ ਕੀਤੀ ਗਈ। ਇਸ ਮੂਵੀ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਅਲੱਗ ਤਰੀਕੇ ਨਾਲ ਪੇਸ਼ ਕੀਤੀਆਂ ਗਈਆਂ ਚਮਕੀਲੇ ਦੇ ਬਾਰੇ। ਇਸ ਮੂਵੀ ਦੀ ਇੱਕ ਖੂਬਸੂਰਤੀ ਇਹ ਵੀ ਹੈ ਕਿ ਇਸ ਦੀ ਡਿਟੇਲਿੰਗ, ਜਿੱਥੇ ਚਮਕੀਲਾ ਗਾਉਂਦਾ ਹੁੰਦਾ ਸੀ, ਜੇ ਤੁਸੀਂ ਉਸ ਦੀਆਂ ਪੁਰਾਣੀ ਵੀਡੀਓਜ਼ ਦੇਖੋ ਤਾਂ ਉੱਥੇ ਹੀ ਜਦੋਂ ਦਿਲਜੀਤ ਗਾ ਰਿਹਾ ਹੈ ਉਸ ਦੇ ਟੈਂਟ ਦੇ ਕਲਰ ਤੋਂ ਲੈ ਕੇ, ਉਸ ਦੀਆਂ ਦਰੀਆਂ ਦੇ ਕਲਰ ਤੋਂ ਲੈ ਕੇ, ਉਸ ਦਾ ਮੇਕਅਪ, ਉਸ ਦੇ ਹੱਥ ਦੇ ਵਿੱਚ ਤੁੰਬੀ, ਉਸ ਦੇ ਜਿਹੜਾ ਚਾਦਰਾ ਪਾਇਆ ਹੋਇਆ, ਕੁੜਤਾ ਪਾਇਆ ਹੋਇਆ, ਜਾਂ ਅਮਰਜੋਤ ਦੇ ਕਿਸ ਤਰੀਕੇ ਦੇ ਹੇਅਰ ਸਟਾਈਲ ਰੱਖੇ ਹੋਏ ਆ, ਸਭ ਕੁਝ ਹੂਬਹੂ ਤਰੀਕੇ ਨਾਲ ਰੀਕ੍ਰੀਏਟ ਕੀਤਾ ਗਿਆ। ਉਹ ਵੀ ਬਹੁਤ ਬਾਕਮਾਲ ਹੈ ਤੇ ਖੂਬਸੂਰਤ ਹੈ। ਇਸ ਕਰਕੇ ਤੁਸੀਂ ਇਸ ਮੂਵੀ ਨੂੰ ਬਹੁਤ ਜ਼ਿਆਦਾ ਜਲਦੀ ਰਿਲੇਟ ਕਰ ਪਾਉਂਦੇ ਹੋ, ਤੁਸੀਂ ਉਸ ਦੇ ਨਾਲ ਕਨੈਕਟ ਕਰਦੇ ਹੋ। तो मैं कर सकता हूँ अहमद साहब, मैं नहीं करूँगा तो और कौन करेगा उनके लिए, और यही तो मेरा काम है। ਮੇਰਾ ਜੋ ਐਕਸਪੀਰੀਅੰਸ ਰਿਹਾ ਇਸ ਮੂਵੀ ਦੇ ਨਾਲ ਕਿ ਜਦੋਂ ਮੂਵੀ ਸ਼ੁਰੂਆਤ ਹੋਈ ਤਾਂ ਮੂਵੀ ਦੀ ਸ਼ੁਰੂਆਤ ਦੇ 1 ਮਿੰਟ ਤੱਕ ਤਾਂ ਮੈਨੂੰ ਲੱਗਿਆ ਕਿ ਇਹ ਦਲਜੀਤ ਦੋਸਾਂਝ ਹੈ, ਪਰ ਜਦੋਂ ਹੀ ਉਸ ਨੂੰ ਗੋਲੀਆਂ ਵੱਜਦੀਆਂ ਨੇ ਤਾਂ ਮੈਨੂੰ ਲੱਗਦਾ ਉਸ ਵਕਤ ਸਾਡੇ ਲਈ ਉਹ ਦਲਜੀਤ ਦੋਸਾਂਝ ਮਰ ਕੇ ਇੱਕ ਨਵਾਂ ਕਰੈਕਟਰ ਕ੍ਰੀਏਟ ਹੋ ਜਾਂਦਾ ਜਿਸ ਦਾ ਨਾਮ ਹੈ ਚਮਕੀਲਾ। ਤੇ ਤੁਸੀਂ ਉਸ ਨੂੰ ਚਮਕੀਲੇ ਦੇ ਰੂਪ ਦੇ ਵਿੱਚ ਹੀ ਦੇਖਣ ਲੱਗ ਜਾਂਦੇ ਹੋ। ਉੱਥੇ ਨਾ ਤਾਂ ਕੋਈ ਡਾਇਲੋਗ ਹੈ, ਕੁਛ ਵੀ ਨਹੀਂ ਹੈ, ਪਰ ਉਹਦੇ ਮਰਨ ਦੇ ਨਾਲ ਹੀ ਸਾਨੂੰ ਬਸ ਚਮਕੀਲਾ ਫੀਲ ਹੁੰਦਾ ਹੈ। ਇਹ ਖੂਬਸੂਰਤੀ ਹੈ ਇਮਤਿਆਜ਼ ਅਲੀ ਦੀ ਡਾਇਰੈਕਸ਼ਨ ਦੇ ਵਿੱਚ। ਬਹੁਤ ਟਾਈਮ ਬਾਅਦ ਇੱਕ ਬਾਲੀਵੁੱਡ ਦੇ ਵਿੱਚ ਇੰਨੀ ਖੂਬਸੂਰਤ ਮੂਵੀ ਆਈ ਹੈ। ਹਾਂ, ਇਸ ਦਾ ਕੰਪੈਰੀਜ਼ਨ ਸ਼ਾਇਦ ਜੋੜੀ ਦੇ ਨਾਲ ਵੀ ਕੀਤਾ ਜਾਵੇ, ਉਸ ਦੇ ਬਾਰੇ ਵੀ ਗੱਲ ਕਰਾਂਗੇ। मुझे अपने आप को ना बड़े पर्दे पे देखने का बड़ा शौक है। पहले तो मैं हीरो ही बनना चाहता था। अच्छा, मैं भी। सारे पंजाबी यही चाहते हैं। ਜਦੋਂ ਚਮਕੀਲੇ ਦੇ ਗਾਣਿਆਂ ਦੀ ਗੱਲ ਕਰਦੇ ਹਾਂ ਤਾਂ ਚਮਕੀਲੇ ਦੇ ਉੱਤੇ ਬਹੁਤ ਸਾਰੇ ਇਦਾਂ ਦੇ ਕਲੇਮ ਕੀਤੇ ਜਾਂਦੇ ਆ ਕਿ ਇਹ ਗੰਦੇ ਗਾਣੇ ਗਾਉਂਦਾ ਸੀ, ਇਹ ਸਮਾਜ ਨੂੰ ਖਰਾਬ ਕਰਦਾ ਸੀ, ਇਹ ਜੀਜਾ ਲੱਕ ਮਿਣ ਲੈ ਜਾਂ ਤੇਰੇ ਪਿਓ ਦੀ ਤਲਾਸ਼ੀ ਲੈਣੀ, ਇਸ ਤਰੀਕੇ ਦੇ ਗਾਣੇ ਗਾ ਕੇ ਇਸ ਨੇ ਸਮਾਜ ਨੂੰ ਹਮੇਸ਼ਾ ਹੀ ਗੰਦ ਪਰੋਸਿਆ। ਇਸ ਤਰੀਕੇ ਦੇ ਸ਼ਬਦ ਇਸਤੇਮਾਲ ਕੀਤੇ ਜਾਂਦੇ ਸੀ। ਪਰ ਜਦੋਂ ਚਮਕੀਲੇ ਦੇ ਨਾਲ ਇਹ ਗੱਲ ਕੀਤੀ ਜਾਂਦੀ ਸੀ ਕਿ ਤੁਸੀਂ ਇਦਾਂ ਦੇ ਗਾਣੇ ਕਿਉਂ ਗਾਉਂਦੇ ਹੋ, ਉਹ ਹਮੇਸ਼ਾ ਹੀ ਇਹ ਕਹਿੰਦੇ ਸੀ ਕਿ ਵੀ ਜੋ ਮੈਂ ਸੁਸਾਇਟੀ ਦੇ ਵਿੱਚ ਦੇਖਦਾ ਜਾਂ ਮੈਂ ਪਹਿਲਾਂ ਸੁਣਿਆ ਆ, ਮੈਂ ਲੋਕਾਂ ਦੇ ਅੱਗੇ ਬਸ ਉਹਨਾਂ ਨੂੰ ਗੀਤਾਂ ਦੇ ਥਰੂ ਆਪਣਾ ਲੋਕਾਂ ਦੇ ਅੱਗੇ ਪੇਸ਼ ਕੀਤਾ ਆ। ਤੇ ਇਸ ਮੂਵੀ ਦੇ ਵਿੱਚ ਵੀ ਇਸੇ ਹੀ ਚੀਜ਼ ਨੂੰ ਟੈਕਲ ਕੀਤਾ ਗਿਆ ਇਮਤਿਆਜ਼ ਅਲੀ ਵੱਲੋਂ। ਜਦੋਂ
ਇੱਕ ਗਾਣਾ ਆਂਦਾ ਆ ਕਿ ਨਰਮ ਕਾਲਜਾ ਤੋਂ ਪਹਿਲਾਂ 2-4 ਡਾਇਲੌਗ ਨੇ ਇੱਕ ਔਰਤਾਂ ਦੇ ਆਪਸ ਦੇ ਵਿੱਚ ਕਿ ਅਸੀਂ ਜਦੋਂ ਗਿੱਧਾ ਪਾਉਂਦੀਆਂ ਜਾਂ ਅਸੀਂ ਵਿਆਹ ਦੇ ਵਿੱਚ ਸਿਰਫ ਜਨਾਨੀਆਂ ਇਕੱਠੀਆਂ ਹੁੰਦੀਆਂ ਤਾਂ ਅਸੀਂ ਕਿਸ ਤਰੀਕੇ ਦਾ ਗਿੱਧਾ ਪਾਉਂਦੀਆਂ ਜਾਂ ਅਸੀਂ ਬੋਲੀਆਂ ਕਿਹੋ ਜਿਹੀਆਂ ਪਾਉਂਦੀਆਂ ਨੇ। ਤਾਂ ਉਹ ਚਮਕੀਲਾ ਉਹਨਾਂ ਤੋਂ ਜ਼ਿਆਦਾ ਤਾਂ ਨਹੀਂ ਮਤਲਬ ਕਿ ਗਲਤ ਬੋਲਦਾ। ਅਸੀਂ ਆਪਸ ਦੇ ਵਿੱਚ ਜਦੋਂ ਗੱਲਾਂ ਕਰਦੀਆਂ ਜਾਂ ਕੋਈ ਵੀ ਆਦਮੀ ਕੁਝ ਸੋਚਦਾ ਆ, ਉਹ ਸੋਚਦਾ ਰਹਿ ਜਾਂਦਾ ਆ, ਬੋਲਦਾ ਨਹੀਂ ਆ, ਪਰ ਚਮਕੀਲਾ ਇਹਨਾਂ ਨੂੰ ਗਾਣੇ ਦੇ ਥਰੂ ਬੋਲ ਦਿੰਦਾ ਆ। ਇਸ ਮੂਵੀ ਦੇ ਵਿੱਚ ਇਹ ਵੀ ਗੱਲ ਕੀਤੀ ਗਈ ਕਿ ਚਮਕੀਲਾ ਗੰਦੇ ਗਾਣੇ ਇਸ ਲਈ ਗਾਉਂਦਾ ਸੀ ਕਿਉਂਕਿ ਲੋਕ ਚਾਹੁੰਦੇ ਸੀ, ਇਸ ਕਰਕੇ ਉਹ ਗਾਉਂਦਾ ਸੀ ਔਰ ਉਹ ਲੋਕਾਂ ਦੇ ਉਹੀ ਚੀਜ਼ਾਂ ਸਾਹਮਣੇ ਪੇਸ਼ ਕਰਦਾ ਸੀ ਜੋ ਸੁਸਾਇਟੀ ਦੇ ਵਿੱਚ ਉਸ ਵਕਤ ਚੱਲਦੀਆਂ ਸੀ। ਔਰ ਇਹ ਵੀ ਗੱਲਾਂ ਕੀਤੀਆਂ ਗਈਆਂ ਕਿ ਬਾਕੀ ਸਿੰਗਰ ਵੀ ਉਸ ਵਕਤ ਦੇ ਬਹੁਤ ਜ਼ਿਆਦਾ ਉਹੀ ਸੇਮ ਚੀਜ਼ਾਂ ਗਾ ਰਹੇ ਸੀ, ਪਰ ਚਮਕੀਲਾ ਸ਼ਾਇਦ ਇੰਨਾ ਵਧੀਆ ਸਿੰਗਰ ਸੀ, ਉਸਦੇ ਸਟੇਜ ਦੀ ਪਰਫਾਰਮੈਂਸਿਸ ਇੰਨੀਆਂ ਜ਼ਿਆਦਾ ਗੁੱਡ ਸੀ, ਇਸ ਕਰਕੇ ਲੋਕ ਉਸਨੂੰ ਵੱਧ ਚਾਹੁੰਦੇ ਸੀ। ਕੁਝ ਸੀਨ ਇਮਤਿਆਜ਼ ਅਲੀ ਵੱਲੋਂ ਇਸ ਮੂਵੀ ਦੇ ਵਿੱਚ ਸ਼ੂਟ ਕੀਤੇ ਗਏ ਆ ਜਿਸ ਦੇ ਵਿੱਚ ਆਡੀਅנס ਚਾਹ ਰਹੀ ਹੈ ਕਿ ਤੂੰ ਗੰਦੇ ਗਾਣੇ ਗਾ, ਪਰ ਲੇਕਿਨ ਚਮਕੀਲਾ ਚਾਹੁੰਦਾ ਕਿ ਮੈਂ ਨਾ ਗਾਵਾਂ, ਪਰ ਆਡੀਅנס ਉਸਨੂੰ ਮਜਬੂਰ ਕਰ ਦਿੰਦੀ ਹੈ ਕਿ ਤੂੰ ਤੁੰਬੀ ਦੀ ਤਾਰ ਉੱਥੇ ਹੀ ਛੇੜ ਜਿੱਥੇ ਅਸੀਂ ਚਾਹੁੰਦੇ ਹਾਂ। ਜੇ ਗੱਲ ਕਰੀਏ ਇਸ ਮੂਵੀ ਦੇ ਮਿਊਜ਼ਿਕ ਦੀ ਤਾਂ ਮਿਊਜ਼ਿਕ ਬਹੁਤ ਖੂਬਸੂਰਤ ਮਿਊਜ਼ਿਕ ਦਿੱਤਾ ਗਿਆ ਹੈ ਰਹਿਮਾਨ ਵੱਲੋਂ। ਜਦੋਂ ਤੁਸੀਂ ਮੂਵੀ ਨੂੰ ਦੇਖਦੇ ਆ ਤਾਂ ਮੂਵੀ ਦੇ ਵਿੱਚ ਜਿੰਨਾ ਵੀ ਮਿਊਜ਼ਿਕ ਯੂਜ਼ ਕੀਤਾ ਗਿਆ, ਚਾਹੇ ਉਹ ਬੈਕਗਰਾਊਂਡ ਸਕੋਰ ਦੇ ਵਿੱਚ ਕੀਤਾ ਗਿਆ ਜਾਂ ਕੋਈ ਗਾਣਾ ਅਲੱਗ ਤੋਂ ਪਾਇਆ ਗਿਆ ਆ, ਉਹ ਸਾਰੇ ਗਾਣੇ ਉਸ ਮੂਵੀ ਦੇ ਵਿੱਚ ਬਿਲਕੁਲ ਐਗਜ਼ੈਕਟ ਸਿਚੁਏਸ਼ਨ ਦੇ ਉੱਤੇ ਬਹੁਤ ਸੋਹਣੇ ਤੇ ਖੂਬਸੂਰਤ ਲੱਗਦੇ ਆ ਔਰ ਇਸ ਦਾ ਬੈਲੈਂਸ ਬਹੁਤ ਖੂਬਸੂਰਤ ਹੈ। ਜੇ ਮੈਂ ਕੰਪੈਰੀਜ਼ਨ ਕਰਾਂ ਜੋੜੀ ਮੂਵੀ ਤੇ ਨਾਲ ਚਮਕੀਲੇ ਦਾ, ਤਾਂ ਜੋੜੀ ਮੂਵੀ ਦੇ ਵਿੱਚ ਜਿਹੜੇ ਕਿਰਦਾਰ ਸੀ ਉਹਨਾਂ ਨਾਲ ਤੁਸੀਂ ਜ਼ਿਆਦਾ ਕਨੈਕਟ ਕਰਦੇ ਹੋ ਜਾਂ ਉਹਨਾਂ ਕਿਰਦਾਰਾਂ ਨੂੰ ਲੋਕਾਂ ਅੱਗੇ ਚੰਗੇ ਤਰੀਕੇ ਨਾਲ ਹੋਰ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਸੀਗਾ, ਜਾਂ ਉਹਨਾਂ ਦੇ ਨਾਲ ਦੇ ਸਿੰਗਰ ਸੀਗੇ, ਚਮਕੀਲੇ ਦੇ ਉਸਤਾਦ ਦਾ ਕਰੈਕਟਰ ਸੀ ਜਾਂ ਚਮਕੀਲੇ ਦੀ ਜਿਹੜੀ ਬਚਪਨ ਦੀ ਲਾਈਫ ਸੀ, ਮਤਲਬ ਉਹ ਕਿਉਂ ਇਹੋ ਜਿਹੇ ਗਾਣੇ ਸ਼ੁਰੂ ਕੀਤੇ ਸੀਗੇ। ਤਾਂ ਮਤਲਬ ਇੱਦਾਂ ਦੀ ਬਹੁਤ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਕਿ ਜੋੜੀ ਦੇ ਵਿੱਚ ਵਧੀਆ ਤਰੀਕੇ ਨਾਲ ਹੋਰ ਉਭਾਰ ਕੇ ਲੋਕਾਂ ਅੱਗੇ ਪੇਸ਼ ਕੀਤੀਆਂ ਗਈਆਂ ਸੀਗੀਆਂ, ਜਦ ਕਿ ਚਮਕੀਲਾ ਮੂਵੀ ਦੇ ਵਿੱਚ ਇੰਨਾ ਵਧੀਆ ਤਰੀਕੇ ਨਾਲ ਉਸ ਨੂੰ ਲੋਕਾਂ ਦੇ ਅੱਗੇ ਨਹੀਂ ਰੱਖਿਆ ਗਿਆ। ਥੋੜਾ ਜਿਹਾ ਮੈਂ ਵੀ ਗਾ ਲਾਂ, ਬੱਚੇ ਇਹਨਾਂ ਨੇ ਮੈਨੂੰ ਬੁੱਕ ਕੀਤਾ ਹੋਇਆ। ਹਾਂਜੀ ਉਸਤਾਦ ਜੀ, ਮੈਂ ਤਾਂ ਤੁਹਾਡੇ ਲਈ ਜ਼ਮੀਨ ਤਿਆਰ ਕਰ ਰਿਹਾ ਸੀ, ਆਜੋ ਵਾਓ। ਚਮਕੀਲੇ ਮੂਵੀ ਦੇ ਵਿੱਚ ਮੈਨੂੰ ਚੀਜ਼ ਇੱਕ ਹੋਰ ਵਧੀਆ ਨਹੀਂ ਲੱਗੀ, ਉਹ ਹੈ ਕਿ ਚਮਕੀਲਾ ਮੂਵੀ ਦੇ ਵਿੱਚ ਬਾਰ-ਬਾਰ ਇਸ ਚੀਜ਼ ਨੂੰ ਰਿਪੀਟ ਕੀਤਾ ਜਾਂਦਾ ਹੈ ਕਿ ਚਮਕੀਲਾ ਗੰਦੇ ਗਾਣੇ ਗਾਉਂਦਾ ਸੀ ਜਾਂ ਉਸ ਵਕਤ ਦੇ ਜੋ ਰਿਲੀਜੀਅਸ ਜੋ ਲੀਡਰ ਬਣੇ ਹੋਏ ਸੀਗੇ ਉਹ ਉਸ ਨੂੰ ਬਾਰ-ਬਾਰ ਧਮਕੀਆਂ ਦੇ ਰਹੇ ਸੀ, ਉਹ ਸੁਣ ਨਹੀਂ ਰਿਹਾ ਸੀ। ਇਸ ਚੀਜ਼ ਨੂੰ ਬਹੁਤ ਜ਼ਿਆਦਾ ਰਿਪੀਟ ਕੀਤਾ ਗਿਆ ਔਰ ਲੋਕਾਂ ਦੇ ਅੱਗੇ ਇਹੀ ਪੇਸ਼ ਕੀਤਾ ਗਿਆ ਕਿ ਸ਼ਾਇਦ ਉਹਨਾਂ ਨੇ ਹੀ ਚਮਕੀਲੇ ਨੂੰ ਮਾਰਿਆ ਆ। ਜਦ ਕਿ ਇਸ ਦੇ ਕੰਪੈਰੀਜ਼ਨ ਜਾਈਏ ਜੋੜੀ ਮੂਵੀ ਦੇ ਵਿੱਚ ਤਾਂ ਮੈਨੂੰ ਲੱਗਦਾ ਜੋੜੀ ਮੂਵੀ ਦੇ ਵਿੱਚ ਇਸ ਨੂੰ ਬਾਹਲਾ ਜ਼ਿਆਦਾ ਰਿਪੀਟ ਨਹੀਂ ਕੀਤਾ ਗਿਆ, ਤਾਂ ਇਸ ਨੂੰ ਜ਼ਿਆਦਾ ਰਿਲੀਜੀਅਸ ਨਹੀਂ ਦਿਖਾਇਆ ਗਿਆ, ਉਸਦਾ ਐਂਗਲ ਨਹੀਂ ਦਿਖਾਇਆ ਗਿਆ। ਇਸ ਦੇ ਵਿੱਚ ਲੋਕਾਂ ਦੇ ਅੱਗੇ ਰੱਖ ਦਿੱਤੀ ਹੈ ਮੂਵੀ, ਤੁਸੀਂ ਉਸ ਦੇ ਵਿੱਚ ਅੰਦਾਜ਼ਾ ਲਗਾ ਸਕਦੇ ਹੋ ਵੀ ਕਿਸ ਨੇ ਕੀ ਕੀਤਾ ਜਾਂ ਕਿਸ ਨੇ ਨਹੀਂ ਕੀਤਾ, ਇਹ ਤੁਹਾਡੇ ਉੱਤੇ ਛੱਡਿਆ ਗਿਆ। ਪਰ ਉੱਥੇ ਤੁਸੀਂ ਜ਼ਿਆਦਾ ਕਨੈਕਟ ਕਰਦੇ ਹੋ, ਉੱਥੇ ਤੁਹਾਡੇ ਅੱਗੇ ਸਾਰੇ ਕਰੈਕਟਰ ਨੇ, ਚਾਹੇ ਉਹਦੇ ਵਿੱਚ ਢੋਲਕੀ ਵਜਾਉਣ ਵਾਲਾ ਆ ਨਾਲ, ਚਾਹੇ ਉਸਦੇ ਬਾਕੀ ਸਿੰਗਰ ਨੇ, ਚਾਹੇ ਉਸ ਵਕਤ ਦੇ ਰਿਲੀਜੀਅਸ ਲੀਡਰ ਨੇ, ਬਹੁਤ ਸਾਰੇ ਇਦਾਂ ਦੇ ਲੋਕਾਂ ਦੇ ਅੱਗੇ ਪੇਸ਼ ਕਰ ਦਿੱਤੇ ਗਏ ਨੇ ਕਿ ਹਾਂ ਵੀ ਇਹ ਤੁਹਾਡੇ ਅੱਗੇ ਹੈ, ਤੁਸੀਂ ਅੰਦਾਜ਼ਾ ਲਗਾਓ। ਪਰ ਜਦ ਕਿ ਇਮਤਿਆਜ਼ ਅਲੀ ਮੂਵੀ ਦੇ ਵਿੱਚ ਤੁਸੀਂ ਇੰਨਾ ਅੰਦਾਜ਼ਾ ਨਹੀਂ ਲਗਾ ਪਾਓਗੇ ਕਿਉਂਕਿ ਬਸ ਥੋੜ੍ਹੀਆਂ ਚੀਜ਼ਾਂ ਤੁਹਾਡੇ ਅੱਗੇ ਕੀਤੀਆਂ ਗਈਆਂ ਨੇ, ਥੋੜ੍ਹਾ ਜਿਹਾ ਧੁੰਦਲਾਪਨ ਉਸ ਮੂਵੀ ਦੇ ਵਿੱਚ ਰੱਖਿਆ ਗਿਆ ਚਮਕੀਲਾ ਦੇ ਵਿੱਚ। ਇਸ ਮੂਵੀ ਦਾ ਜੇ ਮੈਂ ਕੰਪੈਰੀਜ਼ਨ ਕਰਦਾ ਜੋੜੀ ਮੂਵੀ ਦੇ ਨਾਲ, ਤਾਂ ਇੱਕ ਹੋਰ ਚੀਜ਼ ਇਦਾਂ ਦੀ ਹੈ ਕਿ ਜਿਹੜੀ ਮੈਨੂੰ ਲੱਗਿਆ ਕਿ ਇਹ ਕੁਝ ਖਾਸ ਨਹੀਂ ਸੀ ਪਰ ਲੋਕਾਂ ਨੇ ਬਹੁਤ ਖਾਸ ਬਣਾਈ ਹੈ ਕਿ ਉਸ ਚੀਜ਼ਾਂ ਨੂੰ ਰੀਕ੍ਰੀਏਟ ਕਰਨਾ। ਮੈਨੂੰ ਲੱਗਦਾ ਕਿ ਰੀਕ੍ਰੀਏਟ ਗੁੱਡ ਹੈ, ਬਹੁਤ ਵਧੀਆ ਖੂਬਸੂਰਤ ਤਰੀਕੇ ਨਾਲ ਤੁਸੀਂ ਰੀਕ੍ਰੀਏਟ ਕੀਤਾ ਔਰ ਵਧੀਆ ਵੀ ਲੱਗਦਾ ਹੈ, ਪਰ ਮੈਨੂੰ ਲੱਗਦਾ ਕਿ ਵੀ ਉਸਦੇ ਨਾਲੋਂ ਜ਼ਿਆਦਾ ਇੰਪੋਰਟੈਂਟ ਸੀ ਚਮਕੀਲੇ ਦੇ ਕਰੈਕਟਰ ਨੂੰ ਜਾਂ ਉਸਦੀ ਲਾਈਫ ਨੂੰ ਹੋਰ ਡੂੰਘਾਈ ਦੇ ਨਾਲ ਲੋਕਾਂ ਦੇ ਅੱਗੇ ਪੇਸ਼ ਰੱਖਣਾ। ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਚਮਕੀਲੇ ਦੇ ਬਾਰੇ ਇਸ ਮੂਵੀ ਦੇ ਵਿੱਚ ਨਹੀਂ ਦੱਸੀਆਂ ਗਈਆਂ, ਚਾਹੇ ਉਸਦੀ ਪਰਸਨੈਲਿਟੀ ਔਨ ਸਟੇਜ ਹੋਵੇ, ਜਦੋਂ ਸਟੇਜ 'ਤੇ ਜਾਂਦਾ ਸੀ ਕਿਸ ਤਰੀਕੇ ਨਾਲ ਉਹ ਫੀਲ ਕਰਦਾ ਸੀ, ਜਾਂ ਉਸ ਤੋਂ ਪਹਿਲਾਂ ਉਹਦੀ ਕੀ ਥਾਟ ਹੁੰਦੇ ਸੀ ਜਾਂ ਕੀ ਸੋਚ ਹੁੰਦੀ ਸੀ, ਜਾਂ ਉਸ ਤੋਂ ਬਾਅਦ ਜਦੋਂ ਸ਼ੋਅ ਖਤਮ ਕਰਕੇ ਉਹ ਲੁਧਿਆਣੇ ਦੇ ਬੱਸ ਅੱਡੇ ਦੇ ਵਿੱਚ ਆਪਣੇ ਆਫਿਸ ਦੇ ਵਿੱਚ ਆਉਂਦਾ ਸੀ ਉਹ ਕੀ ਚੀਜ਼ਾਂ ਕਰਦਾ ਸੀ। ਇਹੋ ਜਿਹੀਆਂ ਚੀਜ਼ਾਂ ਨਹੀਂ ਇਸ ਮੂਵੀ ਦੇ ਵਿੱਚ ਦਿਖਾਈਆਂ ਗਈਆਂ, ਜਾਂ ਆਪਣੇ ਨਾਲ ਦੇ ਸਾਥੀਆਂ ਦੇ ਨਾਲ ਉਸਦਾ ਕੀ ਵਿਵਹਾਰ ਸੀ। ਮੈਨੂੰ ਲੱਗਦਾ ਕਿ ਵੀ ਉਸ ਦੇ ਵਿੱਚ ਉਹਨਾਂ ਨੇ ਕੁਝ ਸ਼ੋਅਜ਼ ਦੀ ਘਟਨਾਵਾਂ ਵੀ ਨਹੀਂ ਦਿਖਾਈਆਂ। ਬਹੁਤ ਸਾਰੇ ਇੱਦਾਂ ਦੀਆਂ ਘਟਨਾਵਾਂ ਨੇ ਜੋ ਤੁਹਾਨੂੰ ਕਿਤਾਬਾਂ ਦੇ ਵਿੱਚ ਪੜ੍ਹਨ ਨੂੰ ਮਿਲਦੀਆਂ, ਲੋਕਾਂ ਤੋਂ ਸੁਣਨ ਨੂੰ ਮਿਲਦੀਆਂ ਨੇ, ਉਹ ਵੀ ਦਿਖਾਈਆਂ ਜਾ ਸਕਦੀਆਂ ਸੀਗੀਆਂ ਮੂਵੀ ਦੇ ਵਿੱਚ ਕਿ ਚਮਕੀਲਾ ਜਦੋਂ ਸ਼ੋਅ ਕਰਨ ਜਾ ਰਿਹਾ ਆ ਉਸ ਟਾਈਮ ਦੇ ਵਿੱਚ ਕੁਝ ਘਟਨਾਵਾਂ ਹੋਈਆਂ ਜਾਂ ਸਟੇਜ ਦੇ ਉੱਤੇ ਹੋਈਆਂ। ਇਸ ਮੂਵੀ ਦੀ ਜਿਹੜੀ ਮੈਨੂੰ ਲੱਗਦਾ ਕਿ ਸਭ ਤੋਂ ਵੱਡੀ ਚੀਜ਼ ਸੀ, ਕਿਉਂਕਿ ਅਖਾੜਾ ਬਹੁਤ ਜ਼ਿਆਦਾ ਦਿਖਾਇਆ ਗਿਆ ਇਸ ਮੂਵੀ ਦੇ ਵਿੱਚ ਕਿ ਸਟੇਜ ਦੇ ਉੱਤੇ ਚਮਕੀਲਾ ਗਾ ਰਿਹਾ, ਕਦੇ ਕਿਸੇ ਸਟੇਜ ਦੇ ਉੱਤੇ ਕਦੇ ਕਿਸੇ ਸਟੇਜ ਦੇ ਉੱਤੇ, ਉਸਦੇ ਸਾਥੀ ਵੀ ਉਸਦੇ ਨਾਲ ਨੇ, ਸਾਰੇ ਇੱਕ ਗਾਣੇ ਦੇ ਵਿੱਚ ਵੀ ਇਕੱਠੇ ਹੁੰਦੇ ਨੇ, ਮਸਤੀ ਕਰ ਰਹੇ ਨੇ। ਮੈਨੂੰ ਲੱਗਦਾ ਕਿ ਵੀ ਜੇ ਤੁਸੀਂ ਚਮਕੀਲੇ ਦਾ ਲਾਈਵ ਅਖਾੜਾ ਦੇਖਦੇ ਹੋ
ਤਾਂ ਉਸ ਲਾਈਵ ਅਖਾੜੇ ਦੇ ਵਿੱਚ ਉਹ ਕੱਲਾ ਅਖਾੜਾ ਨਹੀਂ ਹੈ, ਉਹ ਸਿਰਫ ਗਾਉਣਾ ਨਹੀਂ ਹੈ, ਉਸਦੀ ਲਾਈਵ ਪਰਫਾਰਮੈਂਸ ਹੈ। ਜੇ ਤੁਸੀਂ ਮਹਿੰਗੀ ਟਿਕਟ ਕਿਸੇ ਚੀਜ਼ ਦੀ ਖਰੀਦਦੇ ਹੋ, ਤੁਸੀਂ ਉਹ ਸਿਰਫ ਇੱਕ ਗਾਣਾ ਸੁਣ ਨਹੀਂ ਜਾਂਦੇ, ਤੁਸੀਂ ਉਸ ਪਰਫਾਰਮੈਂਸ ਦਾ ਐਕਸਪੀਰੀਅੰਸ ਲੈਣ ਜਾਂਦੇ ਹੋ। ਤੇ ਚਮਕੀਲੇ ਨੂੰ ਸੁਣਨਾ ਵੀ ਇੱਕ ਐਕਸਪੀਰੀਅੰਸ ਸੀ। ਉਸ ਵਕਤ ਬਹੁਤ ਸਾਰੀ ਕਾਮੇਡੀ ਕੀਤੀ ਜਾਂਦੀ ਸੀ ਸ਼ੋਅ ਦੇ ਵਿੱਚ, ਅਲੱਗ-ਅਲੱਗ ਜਗ੍ਹਾ ਤੇ ਪੰਚ ਮਾਰੇ ਜਾਂਦੇ ਸੀ, ਖੁਦ ਚਮਕੀਲਾ ਪੰਚ ਮਾਰਦਾ ਸੀ, ਉਹਦੇ ਨਾਲ ਜਿਹੜਾ ਢੱਕਣ ਸੀ ਜਿਸ ਨੂੰ ਬੋਲਿਆ ਜਾਂਦਾ ਸੀ, ਤੇ ਵੀ ਉਹ ਢੱਕਣ ਬਹੁਤ ਜ਼ਿਆਦਾ ਕਾਮੇਡੀ ਕਰਦਾ ਸੀ, ਅਲੱਗ-ਅਲੱਗ ਗਾਣੇ ਗਾਉਂਦਾ ਸੀ, ਵਿੱਚ ਚਮਕੀਲਾ ਹੁੰਦਾ ਸੀ। ਮਤਲਬ ਉਹ ਸਾਰੀਆਂ ਚੀਜ਼ਾਂ ਇਸ ਮੂਵੀ ਦੇ ਵਿੱਚ ਨਹੀਂ ਦਿਖਾਈਆਂ ਗਈਆਂ, ਉਹ ਥੋੜੀ ਜਿਹੀ ਮਿਸ ਲੱਗੀਆਂ ਮੈਨੂੰ ਕਿ ਵੀ ਉਹ ਸਟੇਜ ਪਰਫਾਰਮੈਂਸ ਉਸੇ ਤਰੀਕੇ ਨਾਲ ਰੀਕ੍ਰੀਏਟ ਨਹੀਂ ਕੀਤੀ ਗਈ। ਹਾਂ, ਉਸਦਾ ਗਾਉਣਾ ਰੀਕ੍ਰੀਏਟ ਕੀਤਾ ਗਿਆ, ਪਰ ਲੇਕਿਨ ਉਹ ਪਰਫਾਰਮੈਂਸ ਨੂੰ ਰੀਕ੍ਰੀਏਟ ਨਹੀਂ ਕੀਤਾ ਗਿਆ, ਜੋ ਕਿ ਤੁਹਾਨੂੰ ਨਾਰਮਲੀ YouTube ਦੀ ਵੀਡੀਓਜ਼ ਦੇ ਉੱਤੇ ਜਾਂ ਤੁਹਾਨੂੰ ਸੁਣਨ ਦੇ ਵਿੱਚ ਵੀ ਮਿਲਦਾ ਆ। ਉਹ ਚੀਜ਼ਾਂ ਮਿਸਿੰਗ ਸੀ ਤੇ ਉਹ ਚੀਜ਼ਾਂ ਨੂੰ ਪਾਇਆ ਜਾ ਸਕਦਾ ਸੀ ਇਸ ਮੂਵੀ ਦੇ ਵਿੱਚ। ਜੇ ਮੈਂ ਜੋੜੀ ਮੂਵੀ ਦੇ ਨਾਲ ਕੰਪੈਰੀਜ਼ਨ ਕਰਾਂ ਚਮਕੀਲਾ ਦਾ, ਤਾਂ ਮੈਨੂੰ ਲੱਗਦਾ ਬਹੁਤ ਸਾਰੀ ਇੱਦਾਂ ਦੀਆਂ ਚੀਜ਼ਾਂ ਆਉਣਗੀਆਂ ਕਿ ਜਿਹੜੀਆਂ ਜੋੜੀ ਮੂਵੀ ਦੇ ਵਿੱਚ ਨੇ ਪਰ ਇਮਤਿਆਜ਼ ਅਲੀ ਦੀ ਚਮਕੀਲਾ ਦੇ ਵਿੱਚ ਨਹੀਂ ਹੈ, ਤੇ ਜੋ ਕੁਝ ਇਮਤਿਆਜ਼ ਅਲੀ ਦੀ ਚਮਕੀਲਾ ਦੇ ਵਿੱਚ ਹੈ ਉਸ ਜੋੜੀ ਦੇ ਵਿੱਚ ਨਹੀਂ ਹੈ। ਸੋ ਦੋਨੋਂ ਮੂਵੀਜ਼ ਆਪਣੀ ਆਪਣੀ ਜਗ੍ਹਾ ਤੇ ਬਿਲਕੁਲ ਵਧੀਆ ਨੇ, ਬਹੁਤ ਖੂਬਸੂਰਤ ਤਰੀਕੇ ਨਾਲ ਬਣਾਈਆਂ ਗਈਆਂ ਨੇ, ਹੋਰ ਇੱਕੋ ਹੀ ਕਿਰਦਾਰ ਤੇ ਨੇ, ਇੱਕੋ ਹੀ ਸਿੰਗਰ ਦੇ ਉੱਤੇ ਨੇ, ਉਸਦੇ ਲਾਈਫ ਦੇ ਅਲੱਗ-ਅਲੱਗ ਪੱਖਾਂ ਨੂੰ ਪੇਸ਼ ਕਰਦੀ ਹੋਈਆਂ ਇਹ ਦੋ ਮੂਵੀਜ਼ ਤੁਹਾਡੇ ਅੱਗੇ ਹੁਣ ਪੇਸ਼ ਨੇ। ਤੁਸੀਂ ਦੋਨੋਂ ਮੂਵੀਜ਼ ਨੂੰ ਭਾਵੇਂ ਇਕੱਠੀਆਂ ਦੇਖੋ, ਭਾਵੇਂ ਇੱਕ ਇੱਕ ਕਰਕੇ ਦੇਖੋ, ਭਾਵੇਂ ਇੱਕ ਹੀ ਦੇਖੋ, ਪਰ ਤੁਸੀਂ ਚਮਕੀਲੇ ਦੇ ਰੂਬਰੂ ਇਨ ਮੂਵੀਜ਼ ਦੇ ਥਰੂ ਜ਼ਰੂਰ ਹੋਵੋਗੇ। ਬਾਕੀ ਤੁਸੀਂ ਇਸ ਮੂਵੀ ਨੂੰ ਜ਼ਰੂਰ ਦੇਖਿਓ ਚਮਕੀਲਾ ਨੂੰ, ਤੇ ਦੇਖ ਕੇ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਕਿੱਦਾਂ ਦੀ ਲੱਗੀ ਤੁਹਾਨੂੰ ਇਹ ਮੂਵੀ।